अस्सलाम वालेकुम, सत श्री अकाल, प्रणाम दोस्तों। ਅੱਜ ਅਸੀਂ ਪਹੁੰਚੇ ਹਾਂ ਚੱਕ ਨੰਬਰ 370 ਜੀਂਬੇ ਸਿੱਖਾਂ ਵਾਲਾ ਕਣੀਆਂ ਦੇ ਸਕੂਲ ਦੇ ਵਿੱਚ। ਇਹ ਮੁੰਡਿਆਂ ਦਾ ਸਕੂਲ ਆ ਜੀ ਔਰ 8ਵੀਂ ਤੱਕ ਹੈਗਾ। ਇੱਥੇ ਹਰ ਸਾਲ ਸਰਦੀਆਂ ਸ਼ੁਰੂ ਹੁੰਦਿਆਂ ਹੀ ਜਿਹੜੇ ਡਿਜ਼ਰਵਿੰਗ ਹੈ ਬੱਚੇ, ਜਿਹੜੇ ਹੱਕਦਾਰ ਆ, ਉਹਨਾਂ ਨੂੰ ਅਸੀਂ ਆਪਣੇ ਟੀਮ ਦੀ ਤਰਫੋਂ, ਆਪਣੇ ਚੈਨਲ ਦੀ ਤਰਫੋਂ, ਆਪਣੇ ਸਰਦਾਰਾਂ ਦੇ ਤਾਵਨ ਦੇ ਨਾਲ ਵਰਦੀਆਂ ਦੇਈ ਦੀਆਂ ਆ, ਜਰਸੀਆਂ ਦੇਈ ਦੀਆਂ ਆ ਔਰ ਜੁੱਤੀਆਂ ਦੇਈ ਦੀਆਂ ਆ। ਜਿਹੜੇ ਬੱਚੇ ਹੱਕਦਾਰ ਆ, ਪਿਛਲੇ ਸਾਲ ਅਸੀਂ ਤਕਰੀਬਨ 160-62 ਬੱਚਿਆਂ ਨੂੰ ਵਰਦੀਆਂ ਦਿੱਤੀਆਂ ਸੀ, ਜਰਸੀਆਂ ਦਿੱਤੀਆਂ ਸੀ ਤੇ ਨਵੇਂ ਸ਼ੂਜ਼ ਦਿੱਤੇ ਸੀਗੇ। ਤੇ ਅੱਜ ਵੀ ਇਸੇ ਸਿਲਸਿਲੇ ਦੇ ਵਿੱਚ ਸਾਡੀ ਜਿਹੜੀ ਟੀਮ ਆ ਉਹ ਇੱਥੇ ਪਹੁੰਚੀ ਆ ਸਕੂਲ ਦੇ ਵਿੱਚ, ਔਰ ਹੱਕਦਾਰ ਜਿਹੜੇ ਬੱਚੇ ਆ ਉਹਨਾਂ ਦੇ ਦਰਮਿਆਨ ਇਹ ਚੀਜ਼ਾਂ ਜਿਹੜੀਆਂ ਅਸੀਂ ਇਹਨਾਂ ਨੂੰ ਤਕਸੀਮ ਕਰਨੀਆਂ ਆ। ਇਹ ਸਮਝ ਲਓ ਕਿ ਅੱਲਾਹ ਤਾਲਾ ਦੀ ਤਰਫੋਂ ਇਹਨਾਂ ਲਈ ਇੱਕ ਤੋਹਫਾ ਆ, ਜਿਹੜਾ ਅਸੀਂ ਸਿਰਫ ਵਸੀਲਾ ਬਣੇ ਉਹਨਾਂ ਤੱਕ ਪਹੁੰਚਾਉਣ ਦਾ। ਕੰਮ ਕਰਨ ਵਾਲੇ ਪਿੱਛੇ ਹੱਥ ਜਿਹੜੇ ਅੱਲਾਹ ਪਾਕ ਦੇ ਨੇਕ ਬੰਦੇ ਆ, ਜਿਹੜੇ ਇਸ ਚੀਜ਼ ਨੂੰ ਸਮਝਦੇ ਆ ਕਿ ਸਾਡਾ ਜਿਹੜਾ ਮਾਲ ਆ ਉਹ ਕਿਸੇ ਹੱਕਦਾਰਾਂ ਤੱਕ ਲੱਗਣਾ ਚਾਹੀਦਾ ਆ, ਤੇ ਉਹ ਲਾ ਰਹੇ ਆ। ਤੇ ਮੈਂ ਸਮਝਦਾ ਹਾਂ ਕਿ ਇੱਥੇ ਹਰ ਬੰਦੇ ਨੂੰ, ਜਿਹੜਾ ਬੰਦਾ ਤਾਕਤ ਰੱਖਦਾ, ਜਿਹੜਾ ਬੰਦਾ ਇਹ ਸਮਝਦਾ ਕਿ ਮੈਨੂੰ ਕੋਈ ਆਪਣੇ ਤੋਂ ਜਿਹੜੇ ਥੱਲੇ ਲੋਕ ਆ, ਗਰੀਬ ਲੋਕ ਆ, ਉਹਨਾਂ ਲਈ ਕੁਝ ਕਰਨਾ ਚਾਹੀਦਾ, ਤੇ ਉਹਨਾਂ ਨੂੰ ਵੀ ਇਸ ਮੈਦਾਨ 'ਚ ਆਉਣਾ ਚਾਹੀਦਾ। ਜਦ ਮਾਮਲਾ ਇਨਸਾਨੀਅਤ ਦੀ ਖਿਦਮਤ ਦਾ ਹੋਵੇ ਤਾਂ ਫਿਰ ਮਜ਼ਹਬ ਤੋਂ ਉੱਪਰ ਹੋ ਕੇ, ਜ਼ਾਤ ਬਰਾਦਰੀ ਤੋਂ ਉੱਪਰ ਹੋ ਕੇ, ਫਿਰਕਾ ਵਾਰੀਅਤ ਤੋਂ ਉੱਪਰ ਹੋ ਕੇ ਸੋਚਣਾ ਪੈਂਦਾ ਆ। ਫਿਰ ਇਹ ਚੀਜ਼ ਮਾਨੀ ਨਹੀਂ ਰੱਖਦੀ ਕਿ ਦੇਣ ਵਾਲਾ ਹੱਥ ਕੌਣ ਆ, ਲੈਣ ਵਾਲਾ ਅੱਗੋਂ ਕੌਣ ਆ। ਫਿਰ ਇਹ ਦੇਖਿਆ ਜਾਂਦਾ ਕਿ ਜ਼ਰੂਰਤਮੰਦ ਕੌਣ ਆ ਤੇ ਜ਼ਰੂਰਤਾਂ ਪੂਰੀਆਂ ਕੌਣ ਕਰ ਸਕਦਾ ਆ। ਇਸੇ ਤਰ੍ਹਾਂ ਹੀ ਅੱਜ ਦਾ ਜਿਹੜਾ ਪ੍ਰੋਗਰਾਮ ਆ, ਇਹਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਆ ਕਿ ਜਿਹੜੇ ਹੱਕਦਾਰ ਬੱਚੇ ਆ, ਜਿਹੜੇ ਡਿਜ਼ਰਵਿੰਗ ਆ, ਉਹਨਾਂ ਨੂੰ ਉਹਨਾਂ ਤੱਕ ਇਹ ਚੀਜ਼ਾਂ ਪਹੁੰਚਾਈਆਂ ਜਾਣ। ਔਰ ਇਹ ਸਾਰਾ ਕੁਝ ਕਰਨ ਵਾਲੇ ਹੈਗੇ ਆ ਸਾਡੇ ਚੜ੍ਹਦੇ ਪੰਜਾਬ ਤੋਂ ਗੜਸ਼ੰਕਰੀਏ। ਗੜਸ਼ੰਕਰ ਦੇ ਵਿੱਚ ਰਹਿਣ ਵਾਲੇ ਬੰਦੇ ਜਿਹੜੇ ਹੁਣ ਮੁਲਕੋਂ ਬਾਹਰ ਰਹਿੰਦੇ ਆ, ਬਾਹਰ ਦੇ ਮੁਲਕਾਂ 'ਚ ਉਹਨਾਂ ਨੇ ਆਪਣੇ ਡੇਰੇ ਲਾਏ ਆ, ਉੱਥੇ ਝੰਡੇ ਗੱਡੇ ਆ। ਇਹ ਸਾਰਾ ਕੰਮ ਕਰਨ ਦੇ ਵਿੱਚ ਸਾਰਾ ਕਿਰਦਾਰ, ਮੇਨ ਕਿਰਦਾਰ ਉਹਨਾਂ ਦਾ ਹੀ ਹੈ, ਔਰ ਉਹਨਾਂ ਨੇ ਸਪੋਰਟ ਕੀਤੀ। ਔਰ ਅਸੀਂ ਉਹਨਾਂ ਦਾ ਭੇਜਿਆ ਹੋਇਆ ਜਿਹੜਾ ਮਾਲ ਸੀ, ਉਹ ਅੱਗੇ ਉਹਨਾਂ ਦੀਆਂ ਜੁੱਤੀਆਂ ਲੈ ਕੇ, ਉਹਨਾਂ ਦੇ ਕੱਪੜੇ ਲੈ ਕੇ, ਉਹਨਾਂ ਦੀ ਯੂਨੀਫਾਰਮ ਲੈ ਕੇ ਇਹਨਾਂ ਬੱਚਿਆਂ ਤੱਕ ਪਹੁੰਚਾਈਆਂ। ਮੇਰੀ ਇਲਾਕੇ ਦੇ ਲੋਕਾਂ ਅੱਗੇ ਵੀ ਗੁਜ਼ਾਰਿਸ਼ ਹੈ ਕਿ ਜਿਹੜੇ ਲੋਕ ਇਹਨਾਂ ਸਕੂਲਾਂ 'ਚ ਪੜ੍ਹ ਕੇ ਗਏ, ਜਾਂ ਜਿਨ੍ਹਾਂ ਦੇ ਬੱਚੇ ਇਹਨਾਂ ਸਕੂਲਾਂ 'ਚ ਪੜ੍ਹ ਕੇ ਗਏ ਔਰ ਅੱਗੇ ਜਾ ਕੇ ਬੜੇ ਅਫਸਰ ਲੱਗ ਗਏ ਆ, ਉਹਨਾਂ ਨੂੰ ਵੀ ਪਰਤ ਕੇ ਇਹਨਾਂ ਸਕੂਲਾਂ ਦੇ ਵਿੱਚ ਇਹਨਾਂ ਦੀ ਹਾਲਤ ਨੂੰ ਮੱਦੇਨਜ਼ਰ ਰੱਖਦਿਆਂ ਹੋਇਆ ਇਹਨਾਂ ਲਈ ਕੁਛ ਨਾ ਕੁਛ ਕਰਨਾ ਚਾਹੀਦਾ ਆ। ਜੇ ਅਗਰ ਕੋਈ ਬਿਲਡਿੰਗ ਕਮਜ਼ੋਰ ਆ ਤੇ ਉਹਨੂੰ ਮੁਰੰਮਤ ਕਰਵਾ ਕੇ ਦੇਣਾ ਚਾਹੀਦਾ। ਅਗਰ ਕਿਸੇ ਜਗ੍ਹਾ ਤੇ ਪੱਖਿਆਂ ਦੀ ਲੋੜ ਆ, ਪਾਣੀ ਵਾਲੀ ਮੋਟਰ ਦੀ ਲੋੜ ਆ, ਜਾਂ ਹੋਰ ਕੋਈ ਬਹੁਤ ਸਾਰੇ ਕੰਮ ਹੁੰਦੇ ਆ ਜਿਹੜੇ ਉਹ ਆਪਣੇ ਹਕੂਮਤ ਤੋਂ ਹਟ ਕੇ ਕਰ ਸਕਦੇ ਆ, ਉਹ ਉਹਨਾਂ ਨੂੰ ਕਰਨੇ ਚਾਹੀਦੇ ਆ ਜੀ। ਪਿੰਡਾਂ ਅੱਗੇ ਕੋਈ ਵੀ ਚੀਜ਼ ਨਹੀਂ ਖੜ ਸਕਦੀ। ਅਗਰ ਪਿੰਡ ਚਾਹਣ ਨਾ ਇਲਾਕੇ ਦੀ ਤਕਦੀਰ ਬਦਲਣੀ, ਤਾਂ ਉਹ ਬਦਲ ਸਕਦੇ ਆ, ਕਿਉਂਕਿ ਉਹ ਇੰਨਾ ਹੱਕ ਰੱਖਦੇ ਆ, ਇੰਨੀ ਹਿੰਮਤ ਰੱਖਦੇ ਆ ਕਿ ਜਿਹੜੇ ਤਕੜੇ ਘਰ ਆ ਉਹ ਰਲ ਕੇ ਆਪਣੇ ਫੰਡ ਇਕੱਠਾ ਕਰਕੇ, ਢਾਲ ਲਾ ਕੇ ਉਹ ਕਿਸੇ ਵੀ ਕੰਮ ਨੂੰ ਅੰਜਾਮ ਦੇ ਸਕਦੇ ਆ, ਉਹਨੂੰ ਸਿਰੇ ਲਾ ਸਕਦੇ ਆ। ਗੱਲ ਸਿਰਫ ਅੱਗੇ ਲੱਗਣ ਦੀ ਹੁੰਦੀ ਆ, ਲੇਕਿਨ ਸਾਡੇ ਮਾਸ਼ਰੇ 'ਚ ਅੱਗੇ ਲੱਗਣਾ ਹੀ ਬਹੁਤ ਔਖਾ ਸਮਝਿਆ ਜਾਂਦਾ ਆ। ਤੇ ਮੈਂ ਆਪਣੇ ਇਲਾਕੇ ਦੇ ਜਿਹੜੇ ਪੜ੍ਹੇ ਲਿਖੇ ਲੋਕ ਆ ਉਹਨਾਂ ਅੱਗੇ ਵੀ ਅਪੀਲ ਕਰਾਂਗਾ, ਬਾਕੀ ਲੋਕਾਂ ਅੱਗੇ, ਦੋਸਤਾਂ ਅੱਗੇ ਵੀ ਅਪੀਲ ਕਰਾਂਗਾ ਕਿ ਚਲੋ ਜਿੰਨੇ ਜੋਗੇ ਹੈਗੇ ਉਹਨੇ ਰਲ ਮਿਲ ਕੇ ਕੰਮ ਜਿਹੜਾ ਨਾ ਇਹ ਕਰਨਾ ਚਾਹੀਦਾ। ਇੱਕ ਪਿੰਡ ਪੰਜਾਬ ਦਾ ਚੈਨਲ ਦੀ ਤਰਫੋਂ ਅੱਜ ਦਿੱਤੇ ਜਾ ਰਹੇ ਸ਼ੂਜ਼, ਯੂਨੀਫਾਰਮ ਚੱਕ ਨੰਬਰ 370 ਜੀਂਬੇ ਸਿੱਖਾਂ ਵਾਲਾ ਘਣੀਆਂ ਦੇ ਪਿੰਡ ਦੇ ਵਿੱਚ, ਜਿਹੜਾ 8ਵੀਂ ਤੱਕ ਬੱਚਿਆਂ ਦਾ ਸਕੂਲ ਆ, ਉਹਦੇ ਵਿੱਚ ਅਸੀਂ ਇਹ ਸਿਲਸਿਲਾ ਕਰ ਰਹੇ ਹਾਂ। ਤੇ ਇਹਦੇ ਰੂਹੇ ਰਵਾਂ ਹੈਗੇ ਜੀ ਸਾਡੇ ਗੜਸ਼ੰਕਰੀਏ, ਜਿਹੜਾ ਕਿ 12 ਜਦੋਂ ਆਬਾਦ ਹੋਈਆਂ ਸੀ, ਇੱਥੇ ਆ ਕੇ ਵਸੇ ਸੀਗੇ। ਤੇ ਉਹਨਾਂ ਨੇ ਫਿਰ ਜਦੋਂ 1947 ਦਾ ਝਾੜਾ ਪਿਆ, ਇੱਥੋਂ ਉੱਠ ਕੇ ਚਲੇ ਗਏ ਆ। ਉੱਠ ਕੇ ਜਾਣ ਤੋਂ ਬਾਅਦ ਵੀ ਆਪਣੇ ਪਿੰਡਾਂ ਨੂੰ, ਆਪਣੇ ਇਲਾਕੇ ਨੂੰ ਨਹੀਂ ਭੁੱਲੇ ਹੈਗੇ। ਜ਼ਿਆਦਾਤਰ ਇਹ ਜਿਹੜੇ ਲੋਕ ਬੈਠੇ ਸੀਗੇ ਇੱਧਰ ਆ ਪੈਂਸਰੇ ਵਾਲੀ ਪੱਟੀ ਤੇ ਨਾ ਜੀ, ਇਹ ਸਾਰੇ ਮਾਲਾਂ ਗਾਉਂਦੀਆਂ, ਖੂਨੀ ਸਰਾਲਾ, ਵੱਡਾ ਸਰਾਲਾ, ਤੇ ਇਹ ਪਿੰਡਾਂ ਵਿੱਚ ਠੀਕਰੀ ਵਾਲੇ ਨਾਲ ਪਿੰਡਾਂ ਵਿੱਚ ਬੈਠੇ ਸੀਗੇ। ਇੱਥੋਂ ਇਹ ਉੱਠ ਕੇ ਦੁਬਾਰਾ ਫਿਰ ਚਲੇ ਗਏ ਸੀ। ਜ਼ਿਆਦਾ ਹੁਸ਼ਿਆਰਪੁਰ ਦੇ ਏਰੀਏ ਜਾ ਕੇ ਬੈਠੇ ਆ, ਗੜਸ਼ੰਕਰ ਵਾਲੀ ਸਾਈਡ ਤੇ ਸਮੁੰਦਰੀ ਚੋਂ ਵੀ ਉੱਠ ਕੇ ਗਏ ਆ। ਤੇ ਇਹ ਲੋਕ ਜ਼ਿਆਦਾ ਹੁਣ ਬਾਹਰ ਚਲੇ ਗਏ ਆ, ਇਹਨਾਂ ਦੀ ਬਹੁਤੀ ਤਾਦਾਦ ਜਿਹੜੀ ਹੈ ਨਾ ਬਾਹਰ ਆ। ਪੰਜਾਬ 'ਚ ਵੀ ਝੰਡੇ ਗੱਡੇ ਆ, ਤੇ ਪੰਜਾਬ ਤੋਂ ਬਾਹਰ ਜਿਨ੍ਹਾਂ ਮੁਲਕਾਂ 'ਚ ਜਾ ਕੇ ਬੈਠੇ ਉੱਥੇ ਵੀ ਇਹਨਾਂ ਨੇ ਝੰਡੇ ਗੱਡੇ। ਤੇ ਅੱਜ ਆ ਟੀਮ ਅਸੀਂ ਸੱਦੀ ਸੀ, ਜੁੱਤੀਆਂ ਲੈ ਕੇ ਆਏ ਆ। ਜਿੰਨੇ ਵੀ ਬੱਚੇ ਤੁਹਾਨੂੰ ਨਜ਼ਰ ਆ ਰਹੇ, ਇਹਨਾਂ ਨੂੰ ਜੁੱਤੀਆਂ ਤੇ ਯੂਨੀਫਾਰਮ ਦੇਣੀਆਂ, ਤੇ ਇਹ ਹੁਣ ਪੂਰੀ ਕਰਵਾ ਰਹੇ ਆ। ਪਿਛਲੀ ਵਾਰੀ ਦਿੱਤੇ ਸੀ ਤਾਂ ਕਈ ਵਾਰੀ ਸਾਈਜ਼ ਦਾ ਇਸ਼ੂ ਬਣਿਆ ਸੀ, ਇਸ ਕਰਕੇ ਹੁਣ ਇਹ ਸਾਈਜ਼ ਜਿਹੜਾ ਨਾ ਜੀ ਮੌਕੇ ਤੇ ਹੀ ਇਹਨਾਂ ਨੂੰ
ਪੂਰਾ ਕਰਕੇ ਦਿੱਤਾ ਜਾ ਰਿਹਾ ਵੀ ਕੱਲ ਨੂੰ ਇਹ ਨਾ ਕਹਿਣ ਵੀ ਕੋਈ ਵੱਡੀ ਆ ਤੇ ਕੋਈ ਛੋਟੀ ਆ। ਜ਼ਾਹਰ ਪੂਰੀ ਹੋ ਗਈ ਜੀ, ਠੀਕ ਹੋ ਗਿਆ। ਕਿਹੜੀ ਕਲਾਸ ਚ ਪੁੱਤ? 7ਵੀਂ ਚ, ਠੀਕ ਹੋ ਗਿਆ। ਤੂੰ ਬਈ ਤੂੰ ਵੀ 7 6 5ਵੀਂ ਚ? ਉਹ ਬਿਲਿਆ ਤੂੰ 8ਵੀਂ ਚ? ਅੱਛਾ, ਘੱਟ ਹੀ ਆਣਾ ਸਕੂਲੇ ਨਾ ਤੂੰ। 8ਵੀਂ ਚ? ਵੈਰੀ ਗੁੱਡ, ਅੰਗਰੇਜ਼ੀ ਬਈ ਪੂਰਾ ਅੰਗਰੇਜ਼ੀ ਬੋਲਦਾ। ਹਾਂ ਬਈ 7ਵੀਂ ਚ। ਤੂੰ ਬਈ ਚੁਟਕੀ 7ਵੀਂ? ਉਹ ਪੰਜਾਬੀ ਜੀ ਬੋਲ ਲੋ। ਕਿੰਨਵੀਂ ਚ? ਨਰਸਰੀ ਚ? ਚੌਥੀ ਚ ਹੈ, ਪੰਜਾਬੀ ਬੋਲਿਆ ਹੈ। ਹਾਂ ਚੌਥੀ ਚ। ਤੂੰ ਬਈ ਹੈ ਤੀਸਰੀ ਚ? 4। ਚੱਲ ਕੋਈ ਨੀ, ਇੰਨਾ ਕੁ ਚੱਲ ਜਾਣਾ। ਉਹ ਬੱਚੇ ਆ ਜੀ ਜਿਨ੍ਹਾਂ ਨੂੰ ਆਪਾਂ ਦੇਤੀਆਂ, ਸਾਈਜ਼ ਪੂਰੇ ਹੋ ਗਏ ਆ। ਕੀ ਨਾਂ ਤੇਰਾ ਬਈ? ਹਾਦੀ ਹੈ? ਅਲੀ ਹੈਦਰ। ਤੂੰ ਕਿਹੜੀ ਕਲਾਸ ਚ ਆ? ਤੂੰ ਪੁੱਤ? ਨਰਸਰੀ ਚ? ਕਿਹੜੀ ਕਲਾਸ ਚ ਆ? ਅੱਛਾ, ਤੇਰਾ ਕੀ ਨਾਂ ਆ? ਉੱਚੀ ਬੋਲੀ ਦਾ। ਹਸਨੈਨ। ਹਾਂ ਵੇ ਗੁਲਗੁਲੇ, ਕਿਦਾਂ? ਤੇਰਾ ਕੀ ਨਾਂ ਆ? ਅਲੀ हैदर। वाह जी वाह, माशाल्लाह। देखो जी मुस्तकबिल आ, अगर ये पढ़ते रहे तो चलो किसी ना किसी अहुदे ते पहुंचणगे। ਇਹ ਸਾਈਜ਼ ਇਹਨਾਂ ਦੇ ਪੂਰੇ ਹੋ ਗਏ। ਇਧਰ ਸਾਈਡ ਤੇ ਕਰ ਦਿੱਤੇ। ਹੁਣ ਜਿਹੜੇ ਬਾਕੀ ਬੱਚੇ ਉਹ ਵੀ ਸਾਈਡ ਤੇ ਕਰਕੇ ਤੁਹਾਨੂੰ ਅਸੀਂ ਉਹਨਾਂ ਦੀ ਵੀਡੀਓ ਦਿਖਾਵਾਂਗੇ। ਇਹ ਸਾਰਾ ਕ੍ਰੈਡਿਟ ਜਾਂਦਾ ਜੀ ਗੜ੍ਹ ਸ਼ੰਕਰੀਆਂ ਨੂੰ। ਗੜ੍ਹ ਸ਼ੰਕਰੀਏ ਯਾਨੀ ਕਿ ਸਾਡਾ ਵੀ ਜ਼ਿਲ੍ਹਾ ਹੁਸ਼ਿਆਰਪੁਰ, ਤਹਿਸੀਲ ਗੜ੍ਹ ਸ਼ੰਕਰ ਆ। ਉੱਥੋਂ ਜਿਹੜੇ ਲੋਕ ਉੱਠ ਕੇ ਆਏ ਆ ਉਹ ਅਸੀਂ ਆ, ਤੇ ਇੱਥੋਂ ਜਿਹੜੇ ਗਏ ਉੱਠ ਕੇ ਉਹ ਬੰਦੇ ਜਿਨ੍ਹਾਂ ਨੇ ਅੱਜ ਇਹਨਾਂ ਨੂੰ ਆ ਤੋਹਫੇ ਦਿੱਤੇ, ਗਿਫਟ ਦਿੱਤੇ ਆ। ਤੇ ਜਿਉਂਦੇ ਵਸਦੇ ਰਹਿਣ ਜੀ ਗੜ੍ਹ ਸ਼ੰਕਰੀਏ। ਗੜ੍ਹ ਸ਼ੰਕਰੀਏ ਜਿਹੜੇ ਉਹਨਾਂ ਨੇ ਲਹਿੰਦੇ ਵਾਲਿਆਂ ਨੂੰ ਯਾਦ ਰੱਖਿਆ। ਤੇ ਇਹ ਪੈਂਸਰੇ ਦੇ ਇਲਾਕੇ 'ਚ ਉੱਠ ਕੇ ਗਏ ਆ ਜੀ। ਦੱਸਿਆ ਪਹਿਲੇ ਵੀ ਖੂਨੀ ਸਰਾਲਾ, ਵੱਡਾ ਸਰਾਲਾ, ਛੋਟਾ ਸਰਾਲਾ। ਖੂਨੀ ਸਰਾਲਾ ਛੋਟਾ ਆ ਲੇਕਿਨ ਉਹਨੂੰ ਖੂਨੀ ਕਹਿੰਦੇ ਆ। ਤੇ ਮਾਲਾਂ, ਗੋਂਦੀਆਂ, ਮਜਾਰੇ ਇਹਨਾਂ ਪਿੰਡਾਂ 'ਚੋਂ ਠੀਕਰੀ ਵਾਲੇ 'ਚ ਉੱਠ ਕੇ ਗਏ ਆ, ਤੇ ਸਮੁੰਦਰੀ ਵਾਲੀ ਸਾਈਡ ਤੋਂ ਵੀ ਉੱਠ ਕੇ ਗਏ ਆ। ਇਹ ਉਹ ਲੋਕ ਆ ਜਿਹੜੇ 12 ਬਾਅਦ ਹੋਈਆਂ ਸੀ ਤੇ ਇੱਥੇ ਆ ਕੇ ਬੈਠੇ ਸੀ। ਉਸ ਤੋਂ ਬਾਅਦ ਫਿਰ ਇਹ 1947 ਤੋਂ ਬਾਅਦ ਇੱਥੋਂ ਚਲੇ ਗਏ। ਤੇ ਅੱਜ ਇਹ ਬਾਹਰ ਦੇ ਮੁਲਕਾਂ 'ਚ ਬੈਠੇ ਆ, ਕੋਈ ਕੈਨੇਡਾ, ਕੋਈ ਅਮਰੀਕਾ, ਕੋਈ ਕਿਤੇ ਕੋਈ ਕਿਤੇ। ਇਹਨਾਂ ਦੀ ਮਿਹਰਬਾਨੀ ਕਿ ਇਹਨਾਂ ਨੇ ਯਾਦ ਰੱਖਿਆ। ਇਹ ਬਿਲਡਿੰਗ ਜਿਹੜੀ ਆ ਵੀ ਖਤਰਨਾਕ ਆ। ਦੇਖੋ ਕਰਾਰ ਦੇ ਦਿੱਤੀ ਆ, ਉਹ ਕਾਂਟੇ ਲਾਤੇ ਆ। ਇਹ ਵੀ ਹੁਣ ਕਿਸੇ ਟਾਈਮ ਡੇਗ ਸਕਦੀ ਆ। ਵੇਖ ਲਓ, ਤੁਹਾਨੂੰ ਲੈਂਟਰ ਦਿਖਾਣੇ ਆ। ਆਹ ਵੇਖੋ ਬਣਿਆ ਹਾਲ ਕੀ ਇਹਦਾ। ਇਹ ਥੱਲੇ ਜਾਣ ਤੋਂ ਵੀ ਡਰ ਲੱਗਦਾ। ਬੱਚੇ ਨਹੀਂ ਹੁਣ ਇਹਦੇ 'ਚ ਪੜ੍ਹਾਉਂਦੇ। ਇਹਦਾ ਵੀ ਜਿਹੜਾ ਹਾਲ ਆ ਨਾ ਜੀ ਉਹ ਖਸਤਾ ਹੋ ਚੁੱਕਿਆ। ਦੇਖੋ ਸੀਮਟ ਲੱਥ ਗਿਆ ਤੇ ਸਰੀਆ ਬਿਲਕੁਲ ਗਲ ਗਿਆ। ਇਸੇ ਤਰ੍ਹਾਂ ਅੰਦਰੋਂ ਵੀ ਇਹਦਾ ਇਹੀ ਹਾਲ ਆ। ਦੀਵਾਰਾਂ ਸਾਰੀਆਂ ਫਟ ਗਈਆਂ। ਤੇ ਗੌਰਮੈਂਟ ਵੀ ਕਰਦੀ ਆ ਲੇਕਿਨ ਕਾਫੀ ਦਫਾ ਉਹਨਾਂ ਨੂੰ ਰਿਪੋਰਟਾਂ ਕੀਤੀਆਂ, ਉਹ ਹਜੇ ਬਜਟ ਵਾਲਾ ਸਿਲਸਿਲਾ ਨਹੀਂ ਬਣ ਸਕਿਆ। ਇਹ ਵੀ ਡਰ ਲੱਗਦਾ ਵੀ ਕਿਤੇ ਕੋਈ ਇਹ ਨਾ ਹੋਵੇ ਵੀ ਬੱਚੇ ਵੀ ਥੱਲੇ ਬੈਠੇ ਹੋਣ ਤਾਂ ਖੁਦਾ ਨਾ ਖਾਸਤਾ ਇਹ ਡਿੱਗ ਜਾਵੇ। ਬਾਕੀ ਆ ਦਰਖਤ ਜਿਹੜੇ ਉਸ ਵਕਤ ਦੇ ਲੱਗੇ ਜਦੋਂ ਸਕੂਲ ਬਣਿਆ ਸੀਗਾ, ਹੁਣ ਤੇ ਬੁੱਢੇ ਹੋ ਗਏ। ਇਹ ਦਰਖਤ ਜਿਹੜੇ ਸਫੈਦੇ ਦੇ ਆ ਜੀ, ਸ਼ੁਰੂ ਵਿੱਚ ਇੱਥੇ ਲਾਏ ਸੀ। ਬੱਚਿਆਂ ਨੂੰ ਵਰਦੀਆਂ ਤੇ ਜੁੱਤੀਆਂ ਦੇ ਦਿੱਤੀਆਂ ਜੀ। ਇਹ ਸਾਰਾ ਕੁਝ ਸਾਡੇ ਦੱਸਿਆ ਪਹਿਲੇ ਵੀ ਕਿ ਗੜ੍ਹ ਸ਼ੰਕਰੀਏ ਜਿਹੜੇ ਸਾਡੇ ਚੜ੍ਹਦੇ ਪੰਜਾਬ ਤੋਂ ਬਾਹਰ ਦੇ ਮੁਲਕਾਂ 'ਚ ਬੈਠੇ, ਉਹਨਾਂ ਨੇ ਇਹ ਤੋਹਫਾ ਭੇਜਿਆ ਸੀ ਬੱਚਿਆਂ ਲਈ, ਤੇ ਉਹ ਅਸੀਂ ਤਕਸੀਮ ਕਰ ਦਿੱਤਾ ਬੱਚਿਆਂ ਨੂੰ। ਇਹ ਉਹ ਬੱਚੇ ਆ ਜਿਹੜੇ ਬਿਲਕੁਲ ਡਿਜ਼ਰਵਿੰਗ ਆ ਮਾਸਟਰ ਜੀ, ਬਿਲਕੁਲ ਉਹਨਾਂ ਨੂੰ ਆ ਨਾ। ਤੇ ਜਿਹੜੇ ਜਿਨ੍ਹਾਂ ਦਾ ਸਾਹ ਨਿਕਲਦਾ ਉਹ ਮਤਲਬ ਸਮਝਿਆ ਵੀ ਨਹੀਂ ਉਹਨਾਂ ਨੂੰ ਜ਼ਰੂਰਤ ਹੈਗੀ, ਉਹਨਾਂ ਦਾ ਘਰ ਦੇ ਅਫੋਰਡ ਕਰ ਸਕਦੇ ਆ। ਲੇਕਿਨ ਇਹ ਉਹ ਬੱਚੇ ਜਿਨ੍ਹਾਂ ਦੇ ਘਰ ਦੇ ਵੀ ਨਹੀਂ ਅਫੋਰਡ ਕਰ ਸਕਦੇ, ਬਿਲਕੁਲ ਫੀਸ ਵੀ ਨਹੀਂ ਦਿੰਦੇ। ਮਾਸਟਰ ਸਾਹਿਬ ਕੀ ਕਹਿਣਾ ਚਾਹੋਗੇ? ਸਾਡੇ ਗੜ੍ਹ ਸ਼ੰਕਰੀਆਂ ਨੇ ਜਿਹੜਾ ਸਾਰਾ ਪ੍ਰੋਗਰਾਮ ਦਾ ਰੂਹ ਰਵਾਂ ਉਹ ਹੀ ਆ। ਬਿਸਮਿल्लाहिर्रहमानिर्रहीम। ਮਾਸ਼ਾਅੱਲਾ ਪਿਛਲੇ ਸਾਲਾਂ ਦੀ ਤਰ੍ਹਾਂ ਅੱਜ ਵੀ ਭਾਈ ਨਾਸਰ ਕਸਾਨਾ ਸਾਹਿਬ ਨੇ ਸਾਡੇ ਉਹ ਬੱਚੇ ਜਿਹੜੇ ਬਿਲਕੁਲ ਹੀ
ਡਿਜ਼ਰਵ ਕਰਦੇ ਸੀਗੇ ਉਹਨਾਂ ਨੂੰ ਵਰਦੀਆਂ ਔਰ ਜੁੱਤੀਆਂ ਵਗੈਰਾ ਦਿੱਤੀਆਂ ਨੇ, ਕਿਉਂਕਿ ਪੰਜਾਬੀ ਪ੍ਰੋਗਰਾਮ ਇਸ ਵੇਲੇ ਪੰਜਾਬੀ ਬੋਲਣਾ ਜ਼ਿਆਦਾ ਮੁਨਾਸਿਬ ਸਮਝਾਂਗਾ। ਔਰ ਇਹ ਬੱਚਿਆਂ ਦੀ ਖੁਸ਼ੀ ਜਿਹੜੀ ਬੜੀ ਦੀਦਨੀ ਆ। ਗੜ੍ਹ ਸ਼ੰਕਰੀਏ ਦੇ ਸਰਦਾਰਾਂ ਦਾ ਅਸੀਂ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਇਹਨਾਂ ਬੱਚਿਆਂ ਨੂੰ ਸਰਦੀ ਦੇ ਮੌਸਮ ਦੇ ਵਿੱਚ ਸ਼ੂਜ਼ ਔਰ ਵਰਦੀਆਂ ਦਿੱਤੀਆਂ ਨੇ। ਔਰ ਇਹ ਬੱਚੇ ਬੜੇ ਹੋ ਕੇ ਮੈਂ ਉਮੀਦ ਕਰਦਾ ਵਾਂ ਕਿ ਜਿਸ ਤਰ੍ਹਾਂ ਸਰਦਾਰਾਂ ਨੇ ਇਹਨਾਂ ਦੀ ਮਦਦ ਕੀਤੀ ਆ, ਇਹ ਵੀ ਬੜੇ ਹੋ ਕੇ ਕੋਈ ਅਫਸਰ ਬਣ ਕੇ ਦੂਸਰੇ ਲੋਕਾਂ ਦੀ, ਜਿਹੜੇ ਗਰੀਬ ਲੋਕ ਨੇ ਮੁਹਤਾਜ, ਉਹਨਾਂ ਦੀ ਖਿਦਮਤ ਕਰਨਗੇ। ਇੱਕ ਜਜ਼ਬਾ ਹੈ ਜਿਹੜਾ ਇਨਸਾਨੀਅਤ ਦਾ, ਉਹਦੇ ਨਾਤੇ ਨਾਲ ਸਭ ਕੁਝ ਹੋ ਰਿਹਾ ਹੈ। ਤੇ ਅਸੀਂ ਫਿਰ ਇੱਕ ਵਾਰ ਗੜ੍ਹ ਸ਼ੰਕਰੀਆਂ ਦੇ ਸਰਦਾਰਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਅੱਲਾਹ ਤਾਲਾ ਉਹਨਾਂ ਦਾ ਜਜ਼ਬਾ ਜਵਾਨ ਰੱਖੇ ਔਰ ਇਹਨਾਂ ਬੱਚਿਆਂ ਨੂੰ ਵੀ ਆਇੰਦਾ ਉਹਨਾਂ ਦੇ ਨਕਸ਼ੇ ਕਦਮ ਤੇ ਚੱਲਣ ਦੀ ਤੌਫੀਕ ਅਤਾ ਕਰੇ। ਸਹੀ ਗੱਲ ਹੈ, ਬਹੁਤ ਸ਼ੁਕਰੀਆ, ਤਾਲੀਆਂ ਜੀ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਅਸੀਂ ਬੱਚਿਆਂ ਨੂੰ ਜਿਹੜੇ ਇਹਨਾਂ ਦੇ ਹੱਕ ਸੀਗੇ ਉਹ ਅੱਲਾ ਦੀ ਤਰਫੋਂ ਦੇਣ ਵਾਲੀ ਗੱਲ ਆ, ਕਿਉਂਕਿ ਅੱਲਾ ਦੀ ਜ਼ਾਤ ਹੀ ਬੰਦਿਆਂ ਦੇ ਮਨ ਮਿਹਰ ਪਾਉਂਦੀ ਆ, ਫਿਰ ਬੰਦੇ ਸਾਹਮਣੇ ਆਉਂਦੇ ਆ। ਤੇ ਅਸੀਂ ਚੜ੍ਹਦੇ ਪੰਜਾਬ ਦੇ ਆਪਣੇ ਗੜ੍ਹ ਸ਼ੰਕਰੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਕਿ ਉਹਨਾਂ ਨੇ ਉਹ ਬੱਚੇ ਜਿਹੜੇ ਹੱਕਦਾਰ ਸੀ ਉਹਨਾਂ ਲਈ ਇਹ ਸਾਰਾ ਕੁਝ ਕੀਤਾ। ਅੱਲਾ ਪਾਕ ਉਹਨਾਂ ਨੂੰ ਚੜ੍ਹਦੀ ਕਲਾ ਬਖਸ਼ੇ ਜੀ। ਬਹੁਤ ਸ਼ੁਕਰੀਆ ਜੀ। ਤਾਲੀਆਂ ਵੀ।